ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੇ ਰਾਹੀਂ, ਫੇਸਬੁੱਕ ਦੇ ਰਾਹੀਂ, ਟੈਲੀਫੋਨ 'ਤੇ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਅਤੇ ਫੇਸਬੁੱਕ 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ ਜਿਹੜੀ 8 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਸਪਾਂਸਰ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਪੂਰੇ ਅਮਰੀਕਾ ਭਰ ਦੇ ਵਿੱਚ। ਇਹਨਾਂ ਦੇ ਕੋਲੋਂ ਤੁਸੀਂ ਕਮਰਸ਼ੀਅਲ ਜਾਂ ਵਰਕਰ ਕਾਪ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਦੀ ਨਵੀਂ ਲੋਕੇਸ਼ਨ ਉਹਨਾਂ ਨੇ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਆ। ਤੁਸੀਂ ਇਹਨਾਂ ਦੇ ਕੋਲੋਂ ਹੰਡਾਈ ਦੇ ਅਤੇ ਹੋਰ ਮੇਕ ਮਾਡਲ ਦੇ ਨਵੇਂ ਪੁਰਾਣੇ ਡਰਾਈਵ ਐਂਡ ਰੀਫਰ ਟ੍ਰੇਲਰ ਜਿਹੜੇ ਆ ਉਹ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਬਿਲਕੁਲ ਅੱਜ ਬੀਬੀਆਂ ਦਾ ਦਿਵਸ ਆ, ਜਿੱਥੇ ਆਪਾਂ ਸਾਰਿਆਂ ਨੇ ਆਪਣੀਆਂ ਧੀਆਂ, ਭੈਣਾਂ, ਮਾਤਾਵਾਂ ਸਾਰਿਆਂ ਨੂੰ ਯਾਦ ਕਰਦੇ ਹਾਂ। ਉੱਥੇ ਸਿੱਖ ਕੌਮ ਦੇ ਮਹਾਨ ਜਿਹੜੀਆਂ ਬੀਬੀਆਂ ਹੋਈਆਂ ਸਿੱਖ ਕੌਮ ਦੇ ਵਿੱਚ, ਮਾਤਾ ਗੁਜਰ ਜੀ, ਮਾਤਾ ਗੁਜਰੀ ਜੀ, ਮਾਤਾ ਅਜੀਤ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਖੀਵੀ ਜੀ, ਮਾਤਾ ਭਾਗ ਕੌਰ ਜੀ, ਉਹਨਾਂ ਸਾਰਿਆਂ ਨੂੰ ਵੀ ਯਾਦ ਰੱਖਣਾ ਆ ਜੀ। ਬਿਲਕੁਲ। ਅਤੇ ਸਾਡੇ ਵੱਲੋਂ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ, ਮਹਿਲਾ ਦੇ ਦਿਹਾੜੇ ਦੀਆਂ, ਔਰਤਾਂ ਦੇ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਇਸ ਨੂੰ ਕਿਤੇ ਨਾ ਕਿਤੇ ਸਿਰਫ ਇੱਕ ਦਿਨ ਤੱਕ ਹੀ ਨਾ ਜਿਹੜਾ ਆ ਇਹ ਸੀਮਤ ਜਿਹੜਾ ਉਹ ਕਿਤੇ ਨਾ ਕਿਤੇ ਰੱਖਿਆ ਜਾਵੇ। ਚਲੋ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰੈਕੋਗਨਾਈਜ਼ ਜਿਹੜਾ ਕੀਤਾ ਜਾਂਦਾ, ਕਿਉਂਕਿ ਕਿਤੇ ਨਾ ਕਿਤੇ ਔਰਤਾਂ ਦੇ ਹਾਲਾਤ ਆ ਚੰਗੇ ਨਹੀਂ ਸੀਗੇ ਪਹਿਲੋਂ। ਸਾਰੇ ਜਾਣੇ ਕਹਿ ਲਓ ਵੀ ਕਿਤੇ ਨਾ ਕਿਤੇ ਇੱਦਾਂ ਹੀ ਸੀਗਾ, ਦਬਾ ਕੇ ਰੱਖਣ ਦੀਆਂ ਕੋਸ਼ਿਸ਼ਾਂ ਸੀਗੀਆਂ। ਅਮਰੀਕਾ ਵਰਗੇ ਮੁਲਕ ਦੇ ਵਿੱਚ ਵੀ ਅੱਜ ਤੋਂ 7-8 ਦਹਾਕੇ ਪਹਿਲਾਂ ਹੀ ਜਿਹੜਾ ਆ ਉਸ ਟਾਈਮ ਦੇ ਉੱਤੇ ਇਹਨਾਂ ਨੇ ਮੂਵਮੈਂਟ ਜਿਹੜੀ ਚੱਲੀ ਸੀ, ਇਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ, ਇਹ ਸਾਰਾ ਕੁਛ ਮਿਲਿਆ ਆ। ਆਪਾਂ 2019 ਦੇ ਵਿੱਚ 18 ਦੇ ਵਿੱਚ ਇਹ ਗੱਲਾਂ ਕਰ ਰਹੇ ਹਾਂ ਵੀ ਸਾਊਦੀ ਅਰੇਬੀਆ 'ਚ ਹੁਣ ਜਾ ਕੇ ਔਰਤਾਂ ਨੂੰ ਜਿਹੜੀਆਂ ਗੱਡੀਆਂ ਚਲਾਉਣ ਦਾ ਜਿਹੜਾ ਆ ਉਹ ਮੌਕਾ ਜਿਹੜਾ ਹੈ ਉਹ ਮਿਲ ਰਿਹਾ ਆ। ਸੋ ਇਹੀ ਜਿਹੜਾ ਉਪਰਾਣ ਕਰੀਏ ਵੀ ਸਾਰਿਆਂ ਨੂੰ ਜਿਹੜਾ ਇੱਕ ਇਨਸਾਨ ਆ, ਚਾਹੇ ਮਰਦ ਆ ਚਾਹੇ ਔਰਤ ਆ, ਉਹਨਾਂ ਨੂੰ ਬਰਾਬਰਤਾ ਹਰ ਇੱਕ ਚੀਜ਼ ਦੇ ਵਿੱਚ ਜਿਹੜੀ ਆ ਫਿਰ ਉਸ ਹਿਸਾਬ ਦੇ ਨਾਲ ਜਿਹੜੀ ਉਹ ਮਿਲਣੀ ਚਾਹੀਦੀ ਹੈਗੀ ਆ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਚੈਲਸੀਆ ਮੈਨਿੰਗ ਜਿਹੜੀ ਆ ਉਸ ਨੂੰ ਕਹਿੰਦੇ ਆ ਵੀ ਅਰੈਸਟ ਕੀਤਾ ਗਿਆ ਹੈਗਾ ਆ। ਚੈਲਸੀਆ ਮੈਨਿੰਗ ਨੇ ਜਿਹੜਾ ਇੱਕ ਗ੍ਰੈਂਡ ਜੂਰੀ ਆ ਵਰਜੀਨੀਆ ਦੇ ਵਿੱਚ, ਉਹਦੇ ਸਾਹਮਣੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਹੁਣ ਉਸ ਨੂੰ ਜਿਹੜਾ ਆ ਉਸ ਨੂੰ ਅਰੈਸਟ ਕੀਤਾ ਗਿਆ। ਕਹਿੰਦੇ ਵੀ ਜਿਹੜੇ ਚੈਲਸੀਆ ਮੈਨਿੰਗ ਆ, ਤੁਹਾਨੂੰ ਯਾਦ ਹੋਊਗਾ ਵੀ ਇਹਨਾਂ ਨੂੰ ਕਾਫੀ ਸਾਲਾਂ ਦੀ ਜਿਹੜੀ ਸਜ਼ਾ ਹੋਈ ਸੀ ਵਿਕੀ ਲੀਕਸ ਦੇ ਮਾਮਲੇ ਦੇ ਵਿੱਚ, ਅਤੇ ਜੇਲ੍ਹ 'ਚ ਵੀ ਇਹ ਰਹਿ ਕੇ ਆਈ ਸੀ। ਪਹਿਲਾਂ ਇਹ ਇੱਕ ਬੰਦਾ ਸੀ ਅਤੇ ਉਸ ਤੋਂ ਬਾਅਦ ਆਪਣਾ ਜਿਹੜਾ ਸੈਕਸ ਚੇਂਜ ਕਰ ਲਿਆ ਸੀ। ਸੋ ਇਹ ਲੇਟੈਸਟ ਜਿਹੜੀ ਹੁਣ ਖਬਰ ਆ ਰਹੀ ਹੈਗੀ ਆ, ਅਤੇ ਉਹਨਾਂ ਨੂੰ ਜਿਹੜਾ ਆ ਗ੍ਰੈਂਡ ਜੂਰੀ ਦੇ ਮੂਹਰੇ ਨਾ ਹਾਜ਼ਰ ਹੋਣ ਕਰਕੇ ਉਹਨਾਂ ਨੂੰ ਜੇਲ੍ਹ ਕੀਤੀ ਗਈ ਹੈਗੀ ਆ ਜੀ। ਸਭ ਤੋਂ ਜਿਹੜੀ ਵੱਡੀ ਖਬਰ ਜਿਹੜੀ ਕੱਲ੍ਹ ਦੀ ਜਿਹੜੀ ਰਹੀ ਆ, ਪੌਲ ਮੈਨਾਫਰਟ ਜਿਹੜਾ ਰਾਸ਼ਟਰਪਤੀ ਟਰੰਪ ਦੇ ਕੈਂਪੇਨ ਦਾ ਜਿਹੜਾ ਚੇਅਰਮੈਨ ਰਿਹਾ ਜਿਸ ਟਾਈਮ ਦੇ ਉੱਤੇ ਇਲੈਕਸ਼ਨ ਰਾਸ਼ਟਰਪਤੀ ਟਰੰਪ ਜਿਹੜੇ ਲੜ ਰਹੇ ਸੀ, ਉਸ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਦੋਸ਼ ਆ ਉਹ ਜਿਹੜੇ ਲਾਏ ਗਏ। ਜਿਹੜੇ ਰਾਬਰਟ ਮਿਊਲਰ ਦੀ ਇਨਵੈਸਟੀਗੇਟਿਵ ਟੀਮ ਸੀਗੀ, ਉਹਨਾਂ ਨੇ ਕਈ ਤਰੀਕੇ ਦੇ ਵਿੱਚ ਜਿਹੜਾ ਆ ਇਸ ਨੂੰ ਜਿਹੜਾ ਦੋਸ਼ੀ ਸਾਬਤ ਜਿਹੜਾ ਹੋ ਚੁੱਕਾ ਸੀਗਾ, ਉਸ ਨੂੰ ਕੱਲ੍ਹ ਜੱਜ ਦੇ ਸਾਹਮਣੇ, ਫੈਡਰਲ ਜੱਜ ਦੇ ਸਾਹਮਣੇ ਜਿਹੜਾ ਆ ਉਹ ਪੇਸ਼ ਕੀਤਾ ਗਿਆ ਅਤੇ ਉਸ ਨੂੰ ਜਿਹੜੀ ਸੈਂਟੈਂਸਿੰਗ ਜਿਹੜੀ ਆ ਉਹ ਸੁਣਾਈ ਜਾਣੀ ਸੀਗੀ। ਜਿਹੜੇ ਪ੍ਰੋਸੀਕਿਊਟਰ ਸੀਗੇ ਉਹਨਾਂ ਦੇ ਦੁਆਰਾ ਤਕਰੀਬਨ ਜਿਹੜਾ ਆ ਉਹ 19-20 ਸਾਲ ਤੱਕ ਦੀ ਜਿਹੜੀ ਸਜ਼ਾ ਆ ਉਸ ਦੇ ਲਈ ਮੰਗ ਕੀਤੀ ਗਈ ਸੀ, ਪਰ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਮਹਿਜ ਉਸ ਨੂੰ 47 ਮਹੀਨੇ ਤਕਰੀਬਨ 4 ਸਾਲ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ। ਅਤੇ ਇਸ ਦੇ ਉੱਤੇ ਜਿਹੜੇ ਦੋਸ਼ ਕੈਂਪੇਨ ਫਾਈਨੈਂਸ ਨੂੰ ਲੈ ਕੇ ਬਾਹਰਲੇ ਜਿਹੜੇ ਮੁਲਕਾਂ ਦੇ ਜਿਹੜੇ ਤਾਨਾਸ਼ਾਹ ਲੀਡਰ ਆ ਉਹਨਾਂ ਦੇ ਨਾਲ ਜਿਹੜੇ ਸੰਬੰਧ ਜਿਹੜੇ ਉਸ ਤਰੀਕੇ ਦੇ ਨਾਲ
ਨਾਲ ਫਾਈਨੈਂਸ਼ੀਅਲ ਜਿਹੜੀਆਂ ਮਿਸ ਹੈਂਡਲਿੰਗਸ ਉਹ ਸਾਰੀਆਂ ਚੀਜ਼ਾਂ ਦੇ ਦੋਸ਼ ਇਸ ਦੇ ਉੱਤੇ ਜਿਹੜੇ ਸਾਬਤ ਹੋਏ ਸੀਗੇ। ਸੋ ਉਸ ਨੂੰ 4 ਸਾਲ ਦੀ ਜਿਹੜੀ ਆ ਤਕਰੀਬਨ ਜਿਹੜੀ ਸਜ਼ਾ ਸੁਣਾਈ ਗਈ ਆ। ਇਸ ਤੋਂ ਜਿਹੜੇ ਲੋਕ ਆ ਉਹ ਕਾਫੀ ਆਮ ਲੋਕਾਂ ਦੇ ਵਿੱਚ ਕਾਫੀ ਜਿਹੜਾ ਰੋਸ ਜਿਹੜਾ ਦੇਖਿਆ ਗਿਆ। ਕਹਿੰਦੇ ਵੀ ਇੱਕ ਬੰਦਾ ਜਿਸ ਨੇ ਇੱਕ ਲਾਂਡਰੀ 'ਚੋਂ $100 ਚੋਰੀ ਕੀਤਾ ਉਹਨੂੰ 7-8 ਸਾਲ ਦੀ ਸਜ਼ਾ, ਅਤੇ ਇਹ ਬੰਦਾ ਜਿਸ ਨੇ ਇੰਨਾ ਵੱਡੇ ਘਿਨਾਉਣੇ ਜਿਹੜੇ ਕੰਮ ਕੀਤੇ, ਕਿਤੇ ਨਾ ਕਿਤੇ ਇਲੈਕਸ਼ਨ ਦੇ ਵਿੱਚ ਹੇਰ ਫੇਰ ਕਰਨ ਦੀ ਜਿਹੜੀ ਆ ਉਹ ਮੈਡਲਿੰਗ ਕਰਨ ਦੀ ਅਤੇ ਫਾਈਨੈਂਸ ਨੂੰ ਲੈ ਕੇ ਇੰਨਾ ਕੋਸ਼ਿਸ਼ ਨੇ ਕੀਤਾ, ਅਤੇ ਉਸ ਨੂੰ ਮਹਿਜ 4 ਸਾਲ ਦੀ ਜਿਹੜੀ ਸਜ਼ਾ ਸੁਣਾਈ ਗਈ। ਜਿਹੜੇ US ਜਿਹੜੇ ਫੈਡਰਲ ਜੱਜ ਸੀਗੇ ਉਹਨਾਂ ਨੇ ਕਿਹਾ ਵੀ ਬਾਕੀ ਇਹਨਾਂ ਦੋਸ਼ਾਂ ਤੋਂ ਇਲਾਵਾ ਤਾਂ ਇਹਦਾ ਜਿਹੜਾ ਜੀਵਨ ਬੜਾ ਸਾਫ ਸੁਥਰਾ ਜਿਹਾ ਸੀਗਾ। ਸੋ ਇਸ ਲਈ ਕਿਤੇ ਨਾ ਕਿਤੇ ਕਾਫੀ ਲੀਨੀਅੰਸੀ ਜਿਹੜੀ ਆ ਪੌਲ ਮੈਨਾਫਰਟ ਨੂੰ ਸੁਣਾਈ ਗਈ ਹੈ। ਇੱਕ ਨਵਾਂ ਜਿਹੜਾ ਚਰਚਾ ਜਿਹੜੀ ਇਸ ਟਾਈਮ ਅਮਰੀਕਾ ਦੇ ਵਿੱਚ ਇਸ ਕਰਕੇ ਜਿਹੜੀ ਕਹਿੰਦੇ ਆ ਉਹ ਛਿੜੀ ਆ ਵੀ ਜੇ ਤੁਹਾਡੇ ਕੋਲ ਜ਼ਿਆਦਾ ਪੈਸਾ ਆ, ਤੁਸੀਂ ਬਹੁਤ ਅਮੀਰ ਹੋ ਅਤੇ ਤੁਸੀਂ ਜ਼ਿਆਦਾ ਚਿੱਟੇ ਰੰਗ ਵਾਲੇ ਹੋ, ਤਾਂ ਤੁਹਾਡੇ ਉੱਤੇ ਜਿਹੜੇ ਜੱਜ ਆ ਉਹ ਵੀ ਕਦੀ ਨਾ ਕਦੀ ਜਿਹੜੇ ਉਹ ਮਿਹਰਬਾਨ ਜਿਹੜੇ ਇਸ ਤਰੀਕੇ ਦੇ ਨਾਲ ਹੋ ਜਾਂਦੇ ਆ। ਸੋ 24 ਸਾਲ ਤੱਕ ਦੀ ਜਿਹੜੀ ਆ ਇਸ ਦੇ ਲਈ ਸਜ਼ਾ ਦੀ ਮੰਗ ਪ੍ਰੋਸੀਕਿਊਟਰਸ ਦੇ ਦੁਆਰਾ ਜਿਹੜੀ ਕੀਤੀ ਗਈ ਸੀ, ਪਰ ਜੱਜ ਦੇ ਦੁਆਰਾ ਜਿਹੜਾ ਇਸ ਨੂੰ 4 ਸਾਲ ਦੀ ਸਜ਼ਾ ਜਿਹੜੀ ਸੁਣਾਈ ਗਈ ਆ। ਸੋ ਰਾਸ਼ਟਰਪਤੀ ਟਰੰਪ ਦੇ ਖੇਮੇ 'ਚੋਂ ਇੱਕ ਹੋਰ ਬੰਦਾ ਦੋਸ਼ੀ ਸਾਬਤ ਹੋਣ ਤੋਂ ਬਾਅਦ ਦੇ ਵਿੱਚ ਉਸ ਨੂੰ ਸਜ਼ਾ ਜਿਹੜੀ ਆ ਉਹ ਸੁਣਾਈ ਜਾ ਚੁੱਕੀ ਆ। ਸੋ ਕਾਫੀ ਜ਼ਿਆਦਾ ਜਿਹੜੇ ਲੋਕ ਆ ਆਲਰੇਡੀ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਦੋਂ ਉਹਨਾਂ ਦਾ ਕੈਂਪੇਨ ਚੱਲਦਾ ਸੀਗਾ ਉਸ ਦੇ ਇਰਦ ਗਿਰਦ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਜਿਹੜੇ ਵੱਖ-ਵੱਖ ਦੋਸ਼ਾਂ ਦੇ ਵਿੱਚ ਜਿਹੜੀ ਸਜ਼ਾ ਸੁਣਾਈ ਜਾ ਚੁੱਕੀ ਹੋਈ ਆ। ਜੀ ਬਿਲਕੁਲ। ਸੋ ਵਾਈਟ ਕਾਲਰ ਕ੍ਰਾਈਮ ਦੀ ਜਿਹੜੀ ਸਜ਼ਾ ਆ ਬਹੁਤ ਘੱਟ ਦਿੱਤੀ ਗਈ ਆ। ਇਹ ਸੇਮ ਥਿੰਗ ਹੀ ਆ ਜਿੱਦਾਂ ਹਰਜੋਤ ਸਿੰਘ ਜੀ ਵਾਲ ਸਟਰੀਟ ਵਾਲਿਆਂ ਨੂੰ ਅੱਜ ਤੱਕ ਜਿਹੜਾ ਕੁਛ ਨਹੀਂ ਹੋਇਆ ਜਦੋਂ ਕਹਿੰਦੇ ਆ ਰਿਸੈਸ਼ਨ ਆਇਆ ਸੀਗਾ, ਜਿਨ੍ਹਾਂ ਦਾ ਸ਼ਰੇਆਮ ਹੀ ਜਿਹੜਾ ਦੋਸ਼ ਆ ਉਹਨਾਂ ਦੇ ਉੱਤੇ ਜਿਹੜਾ ਸਾਰੇ ਲੋਕ ਜਿਹੜੇ ਕਿਤੇ ਨਾ ਕਿਤੇ ਮੜਦੇ ਸੀਗੇ। ਅਗਲੀ ਖਬਰ ਜਿਹੜੀ ਹੈਗੀ ਆ ਐਕਸ ਫੌਕਸ ਨਿਊਜ਼ ਦੇ ਐਗਜ਼ੀਕਿਊਟਿਵ ਜਿਹੜੇ ਬਿਲ ਸ਼ਾਈਨ ਆ ਉਹ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ 2020 ਦੀ ਇਲੈਕਸ਼ਨ ਜਿਹੜੀ ਕਮੇਟੀ ਆ ਉਹਦੇ ਵਿੱਚ ਕੰਮ ਕਰਨ ਜਾ ਰਹੇ ਸੀ, ਪਰ ਅੱਜ ਉਹਨਾਂ ਨੇ ਜਿਹੜਾ ਆ ਉਸ ਤੋਂ ਰਿਜ਼ਾਈਨ ਦੇ ਦਿੱਤਾ ਹੈਗਾ ਆ। ਈਵਨ ਦੋ ਕਹਿੰਦੇ ਵੀ ਉਹਨਾਂ ਨੇ ਰਿਜ਼ਾਈਨ ਦਿੱਤਾ, ਅੱਜ ਉਹਨਾਂ ਨੂੰ ਜਿਹੜਾ ਆ ਉੱਥੇ ਵਾਈਟ ਹਾਊਸ ਦਾ ਐਲਾਨ ਆ ਉਹਦੇ ਵਿੱਚ ਦੇਖਿਆ ਗਿਆ ਜਿਸ ਸਮੇਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਹੈਗੇ ਆ ਅਲਵਾਮਾ ਨੂੰ ਜਾ ਰਹੇ ਹੈਗੇ ਆ ਜਿੱਥੇ ਬਹੁਤ ਜ਼ਿਆਦਾ ਟੋਰਨੇਡੋ ਦੇ ਨਾਲ ਨੁਕਸਾਨ ਹੋਇਆ ਸੀ। ਜੀ ਬਿਲਕੁਲ। ਸੋ ਰਾਸ਼ਟਰਪਤੀ ਟਰੰਪ ਨੇ ਅਲਵਾਮਾ ਦਾ ਜਿਹੜਾ ਦੌਰਾ ਜਿੱਦਾਂ ਤੁਸੀਂ ਦੱਸਿਆ ਵੀ ਉਹ ਕਰਨਗੇ ਤੇ ਕਰ ਰਹੇ ਨੇ, ਅਤੇ ਕਾਫੀ ਜਿਹੜੀ ਫੈਡਰਲ ਫੰਡਿੰਗ ਦੀ ਉਹਨਾਂ ਨੇ ਜਿਹੜਾ ਫੀਮਾ ਵਾਲਿਆਂ ਨੂੰ ਵੀ ਆਖਿਆ ਆ ਵੀ ਲੋਕਾਂ ਦੀ ਜਿਹੜੀ ਉੱਥੇ ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਮਦਦ ਆ ਉਹ ਕੀਤੀ ਜਾਵੇ। ਸ਼ਾਰਟ ਟਰਮ ਜਿਹੜੇ ਆ ਲੋ ਇੰਟਰਸਟ ਜਿਹੜੇ ਲੋਨਸ ਆ ਖਾਸ ਕਰਕੇ ਉਹਨਾਂ ਹੋਮ ਮੇਕਰਸ ਦੇ ਲਈ ਜਿਨ੍ਹਾਂ ਦੇ ਘਰ ਪੂਰੀ ਤਰ੍ਹਾਂ ਜਿਹੜੇ ਉਹ ਇਸ ਟਰਨੇਡੋਜ਼ ਦੇ ਵਿੱਚ ਟਵਿਸਟਰਸ ਦੇ ਵਿੱਚ ਜਿਹੜੇ ਤਬਾਹ ਹੋ ਗਏ ਨੇ ਵੀ ਉਹਨਾਂ ਨੂੰ ਜਿਹੜਾ ਆ ਉਹ ਕਿਤੇ ਨਾ ਕਿਤੇ ਜਿਹੜਾ ਆ ਉਹ ਉਹਨਾਂ ਨੂੰ ਮਦਦ ਜਿਹੜੀ ਹੋ ਸਕੇ ਅਤੇ ਆਪਣੇ ਪੈਰਾਂ 'ਤੇ ਦੁਬਾਰਾ ਜਿਹੜਾ ਆ ਉਹ ਖੜ ਸਕਣ। ਜੀ ਅਗਲੀ ਖਬਰ ਜਿਹੜੀ ਆ ਟ੍ਰੈਂਟਨ ਨਿਊ ਜਰਸੀ ਤੋਂ ਆ ਰਹੀ ਆ। ਕਹਿੰਦੇ ਇੱਕ ਅਨਐਮਪਲਾਇਡ ਨਿਊ ਜਰਸੀ ਦਾ ਬੰਦਾ ਉਸ ਨੇ ਇੱਕ ਮੈਗਾ ਮਿਲੀਅਨ ਜੈਕਪੋਟ ਵਾਲੀ ਟਿਕਟ ਖਰੀਦੀ ਸੀ ਅਤੇ ਉਹ ਤੋਂ ਬਾਅਦ ਜਿਹੜਾ ਆ ਉਸ ਨੇ ਚੈੱਕ ਨਹੀਂ ਕੀਤੀ, ਭੁੱਲ ਗਿਆ, ਅਤੇ ਬਾਅਦ ਦੇ ਵਿੱਚ ਜਦੋਂ ਉਸਨੇ ਫਾਈਂਡ ਆਊਟ ਕੀਤਾ ਅਤੇ ਉਹ ਜਿਹੜੀ ਟਿਕਟ ਸੀ $273 ਮਿਲੀਅਨ ਦੀ ਸੀ, ਅਤੇ ਹੁਣ ਉਹ $273 ਮਿਲੀਅਨ ਜਿਹੜਾ ਆ ਉਹਨੂੰ ਮਿਲ ਜਾਏਗਾ। ਜੀ ਸੋ ਕਿਸਮਤ ਕਈ ਵਾਰੀ ਇਸ ਤਰੀਕੇ ਦੇ ਨਾਲ ਬਦਲ ਜਾਂਦੀ ਆ। ਵੈਨੇਜ਼ੁਏਲਾ ਤੋਂ ਜਿਹੜੀ ਇਹ ਅਗਲੀ ਖਬਰ ਆ ਰਹੀ ਆ, ਉੱਥੇ ਦੇ ਹਾਲਾਤ ਜਿਹੜੇ ਅਜੇ ਵੀ ਕੋਈ ਸੁਧਾਰ ਵੱਲ ਨੂੰ ਜਿਹੜਾ ਨਜ਼ਰ ਨਹੀਂ ਆ ਰਿਹਾ। ਮਡੋਰੋ ਅਜੇ ਵੀ ਉਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਦੇਸ਼ ਦਾ ਜਿਹੜਾ ਰਾਸ਼ਟਰਪਤੀ ਜਿਹੜਾ ਉਹ ਕਹਿ ਰਿਹਾ ਆ, ਅਤੇ ਉੱਧਰ ਜਿਹੜੇ 50 ਤੋਂ ਵੱਧ ਜਿਹੜੇ ਵੱਖ-ਵੱਖ ਮੁਲਕ ਜਿਨ੍ਹਾਂ ਦੇ ਵਿੱਚ ਅਮਰੀਕਾ ਵੀ ਸ਼ਾਮਿਲ ਆ, ਉੱਥੇ ਦੀ ਆਪੋਜੀਸ਼ਨ ਪਾਰਟੀ ਦਾ ਜਿਹੜਾ ਲੀਡਰ ਜੁਆਨ ਗੁਆਇਡੋ ਉਸ ਨੂੰ ਜਿਹੜਾ ਕਾਰਜਕਾਰੀ ਰਾਸ਼ਟਰਪਤੀ ਦੇ ਵਜੋਂ ਜਿਹੜੀ ਉਹਨਾਂ ਨੇ ਮਾਨਤਾ ਦਿੱਤੀ ਹੋਈ ਆ। ਉੱਥੇ ਕਾਫੀ ਵੱਡੀ ਸਮੱਸਿਆ ਚੱਲ ਰਹੀ ਆ। ਰਾਸ਼ਨ ਪਾਣੀ ਰਾਹਤ ਸਮੱਗਰੀ ਜਿਹੜੀ ਅਮਰੀਕਾ ਦੇ ਦੁਆਰਾ ਵੈਨੇਜ਼ੁਏਲਾ ਵਿੱਚ ਘੱਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਪਰ ਮਡੋਰੋ ਉਹਨਾਂ ਕੋਲੰਬੀਆ ਦੇ ਨਾਲ ਬ੍ਰਾਜ਼ੀਲ ਦੇ ਨਾਲ ਜਿਹੜੇ ਆਪੋ ਆਪਣੇ ਜਿਹੜੇ ਬਾਰਡਰ ਆ ਲੱਗੇ ਹੋਏ ਉਹਨਾਂ ਨੂੰ ਸੀਲ ਕੀਤਾ ਆ ਵੀ ਕਿਸੇ ਤਰੀਕੇ ਦੀ ਰਾਹਤ ਸਮੱਗਰੀ ਆ ਅਮਰੀਕਾ ਦੇ ਦੁਆਰਾ ਉੱਥੇ ਜਿਹੜੀ ਉਹ ਨਾ ਪਹੁੰਚ ਸਕੇ। ਅਤੇ ਹੁਣ ਜਿਹੜੀ ਲੇਟੈਸਟ ਜਿਹੜੀ ਉੱਥੇ ਇਹ ਖਬਰ ਆ ਰਹੀ ਆ ਵੀ ਉੱਥੇ ਬਲੈਕ ਆਊਟਸ ਜਿਹੜੇ ਵੱਡੇ ਪੈਮਾਨੇ ਦੇ ਉੱਤੇ ਜਿਹੜੇ ਉੱਥੇ ਚੱਲ ਰਹੇ ਨੇ। ਸੋ ਪਾਵਰ ਆਊਟੇਜ ਜਿਹੜੀ ਆ ਉਹ ਕਹਿੰਦੇ ਦੂਜੇ ਦਿਨ ਦੇ ਵਿੱਚ ਜਾ ਚੁੱਕੀ ਆ, ਜਿੱਥੇ ਕਿ ਸਕੂਲ ਆਫਿਸ ਜਿਹੜੇ ਉਹ ਬੰਦ ਰਹੇ ਅਤੇ ਮਿਲੀਅਨਸ ਆਫ
ਜਿਹੜੇ ਲੋਕ ਆ ਉਹ ਜਿਹੜੇ ਆ ਆਪੋ ਆਪਣੇ ਕੰਮਾਂ 'ਤੇ ਘਰਾਂ ਦੇ ਵਿੱਚ ਜਿਹੜੇ ਕਿਤੇ ਨਾ ਕਿਤੇ ਬਗੈਰ ਕਿਸੇ ਜਿਹੜੇ ਬਿਜਲੀ ਤੋਂ ਉਹ ਫਸੇ ਪਏ ਨੇ। ਮਡੋਰੋ ਦੇ ਦੁਆਰਾ ਇਹ ਦੋਸ਼ ਅਮਰੀਕਾ ਦੇ ਉੱਤੇ ਜਿਹੜਾ ਉਹ ਲਾਇਆ ਜਾ ਰਿਹਾ ਆ। ਕਹਿੰਦੇ ਵੀ ਅਮਰੀਕਾ ਜਿਹੜਾ ਆ ਉਹ ਇਸ ਮੈਸਿਵ ਬਲੈਕਆਊਟ ਦਾ ਜਿਹੜਾ ਆ ਉਹ ਕਾਰਨ ਹੈਗਾ ਆ ਵੀ ਇਸ ਤਰੀਕੇ ਦੇ ਆਊਟੇਜ ਜਿਹੜੇ ਆ ਉੱਥੇ ਹੋ ਰਹੇ ਹੈਗੇ ਆ। ਅਤੇ ਉੱਧਰ ਜਿਹੜੀ ਸਰਕਾਰ ਆ, ਜਿੱਦਾਂ ਤੁਹਾਨੂੰ ਦੱਸਿਆ ਵੀ ਜਿਹੜੇ ਲੋਕ ਆ ਉਹ ਕਹਿ ਰਹੇ ਆ ਵੀ ਸਰਕਾਰ ਜਾਣ ਬੁੱਝ ਕੇ ਇਹ ਬਿਜਲੀ ਜਿਹੜੀ ਬੰਦ ਕਰਕੇ ਸਾਡੀ ਜਿਹੜੀ ਮੂਵਮੈਂਟ ਆ ਉਸ ਨੂੰ ਸਬਅਟੈਚ ਜਿਹੜੀ ਆ ਉਹ ਕਰਨਾ ਚਾਹੁੰਦੀ ਆ। ਸੋ ਉੱਥੋਂ ਦੀ ਜਿਹੜੀ ਇਲੈਕਟ੍ਰਿਕ ਕੰਪਨੀ ਹੈਗੀ ਆ ਕਾਰਪੋਲੈਕ, ਉਸਨੇ ਜਿਹੜਾ ਇਹੀ ਕਿਹਾ ਆ ਵੀ ਰਾਈਟ ਨਾਓ ਇਹਨਾਂ ਜਿਹੜੇ ਸੂਬਿਆਂ ਦੇ ਵਿੱਚ, ਵੈਨੇਜ਼ੁਏਲਾ ਦੇ ਇਹਨਾਂ ਸੂਬਿਆਂ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਬਿਜਲੀ ਜਿਹੜੀ ਬਣਦੀ ਆ, ਉੱਥੇ ਜਿਹੜੀ ਬਿਜਲੀ ਦੀ ਪੈਦਾਵਾਰ ਨੂੰ ਵੀ ਜਿਹੜਾ ਆ ਉਹ ਰੋਕਣ ਦੀ ਜਿਹੜੀ ਆ ਉਹ ਗੱਲ ਉਹਨਾਂ ਨੂੰ ਸਰਕਾਰ ਦੇ ਦੁਆਰਾ ਆਖੀ ਗਈ ਹੋਈ ਆ। ਅਗਲੀ ਖਬਰ ਜਿਹੜੀ ਹੈਗੀ ਆ, ਕਹਿੰਦੇ US ਨੇ ਨਾਰਥ ਕੋਰੀਆ ਨੂੰ ਇਹ ਕਿਹਾ ਵੀ ਜਿਹੜੇ ਉਹਨਾਂ ਦੇ ਮਿਸਲ ਲਾਂਚ ਸਾਈਟ ਹੈਗੇ ਆ ਉਹਨਾਂ ਨੂੰ ਅਸੀਂ ਇੰਸਪੈਕਟ ਕਰਨਾ ਚਾਹੁੰਦੇ ਹੈਗੇ ਆ। ਅਮਰੀਕਨ ਇੰਸਪੈਕਟਰਸ ਨੂੰ ਕਹਿੰਦੇ ਐਕਸੈਸ ਹੋਣਾ ਚਾਹੀਦਾ ਆ, ਕਿਉਂਕਿ ਖਬਰਾਂ ਆਈਆਂ ਸੀਆਂ ਪਈ ਹੋ ਸਕਦਾ ਨਾਰਥ ਕੋਰੀਆ ਨੇ ਦੁਬਾਰਾ ਕੀ ਫਿਰ ਉਹੀ ਸਾਈਟ ਜਿਹੜਾ ਬਿਲਡਅਪ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਇਹ ਇੱਕ 38 ਨਾਰਥ ਨਾਮ ਦਾ ਵੈਬਸਾਈਟ ਆ ਜਿਹੜਾ ਸਪੈਸ਼ਲਾਈਜ਼ ਕਰਦਾ ਹੈਗਾ ਨਾਰਥ ਕੋਰੀਅਨ ਸਟੱਡੀਜ਼ ਦੇ ਉੱਤੇ। ਉਹਨਾਂ ਨੇ ਸੈਟੇਲਾਈਟ ਇਮੇਜਸ ਜਿਹੜੇ ਆ ਪਿੱਛੇ ਜਿਹੇ ਪਬਲਿਸ਼ ਕੀਤੇ ਸੀਗੇ। ਅਤੇ ਦੂਸਰੇ ਪਾਸੇ ਸਾਊਥ ਕੋਰੀਆ ਦੇ ਨਾਲ US ਨੇ ਵੀ ਜਿਹੜੀ ਨਵੀਂ ਡੀਲ ਕੀਤੀ ਹੈਗੀ ਆ, ਜਿਹਦੇ ਵਿੱਚ ਸਾਊਥ ਕੋਰੀਆ ਨੇ ਕਿਹਾ ਵੀ ਅਸੀਂ ਕਾਫੀ ਹੋਰ ਜ਼ਿਆਦਾ ਜਿਹੜੇ ਡਾਲਰਸ ਆ ਉਹ US ਨੂੰ ਦੇਵਾਂਗੇ ਸਾਡੀ ਸੇਫਟੀ ਦੇ ਲਈ, ਜਿਹੜੀ ਉੱਥੇ ਫੌਜ ਰਹਿ ਰਹੀ ਆ ਉਹਦੇ ਰਿਟਰਨ ਦੇ ਵਿੱਚ। ਸੋ ਹੁਣ ਦੇਖੋ ਵੀ ਨਾਰਥ ਕੋਰੀਆ ਇਸ ਨੂੰ ਅਲਾਓ ਕਰਦਾ ਹੈ ਇੰਸਪੈਕਟਰ ਨੂੰ ਜਾਣ ਲਈ, ਉੱਥੇ ਚੈੱਕ ਕਰਨ ਲਈ ਜਾਂ ਨਹੀਂ। ਪਰ ਜੌਨ ਬੋਲਟਨ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ, ਉਹਨਾਂ ਨੇ ਇਹ ਕਿਹਾ ਵੀ ਅਗਰ ਨਾਰਥ ਕੋਰੀਆ ਇਸ 'ਤੇ ਕਿਸੇ ਤਰ੍ਹਾਂ ਦੀ ਰੁਕਾਵਟ ਪਾਉਂਦਾ ਆ ਅਤੇ ਜਿਹੜੀਆਂ ਅਸੀਂ ਸੈਂਕਸ਼ਨਸ ਲਾਈਆਂ ਆ ਉਹਨਾਂ ਦੇ ਉੱਤੇ ਹੋਰ ਜਿਹੜੀ ਆ ਸਟ੍ਰਿਕਟਨੈਸ ਕਰ ਦੇਵਾਂਗੇ। ਜੀ, ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਨਜ਼ਰ ਮਾਰਦੇ ਆ। ਮਾਈਕਲ ਕੋਹਨ ਰਾਸ਼ਟਰਪਤੀ ਟਰੰਪ ਦੇ ਸਾਬਕਾ ਫਿਕਸਰ ਅਤੇ ਲਾਇਰ ਜਿਹੜੇ ਆ, ਉਹਨਾਂ ਨੇ ਕੱਲ੍ਹ ਟਰੰਪ ਆਰਗੇਨਾਈਜੇਸ਼ਨ ਦੇ ਉੱਤੇ ਕਈ ਮਲਟੀ ਮਿਲੀਅਨ ਡਾਲਰ ਦਾ ਜਿਹੜਾ ਲਾਸੂਟ ਆ ਉਹ ਫਾਈਲ ਕੀਤਾ ਆ। ਇਹ ਜਿਹੜਾ ਉਹਨਾਂ ਨੇ ਕਿਹਾ ਆ ਵੀ ਟਰੰਪ ਆਰਗੇਨਾਈਜੇਸ਼ਨ ਨੇ ਜਦੋਂ ਤੋਂ ਮੈਂ ਇਹ ਬਿਆਨ ਟੈਸਟੀਮੋਨੀ ਦੇਣ ਦੇ ਲਈ ਰਾਜੀ ਹੋਇਆ ਆ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਮੇਰੀਆਂ ਲੀਗਲ ਫੀਸ ਜਿਹੜੀਆਂ ਆ ਉਹ ਨਹੀਂ ਦਿੱਤੀਆਂ। ਟਰੰਪ ਆਰਗੇਨਾਈਜੇਸ਼ਨ ਦੇ ਉੱਤੇ ਉਹਨਾਂ ਨੇ ਆਈ ਥਿੰਕ $2 ਮਿਲੀਅਨ ਦਾ ਜਿਹੜਾ ਸੂ ਕੀਤਾ ਆ। ਇਸ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਇਹ ਬਿਆਨ ਦਿੱਤਾ ਹੈ, ਇਹ ਗੱਲ ਆਖੀ ਹੈ, ਕਹਿੰਦੇ ਵੀ ਜਿਹੜਾ ਮਾਈਕਲ ਕੋਹਨ ਆ ਉਹ ਪਿਛਲੇ ਸਾਲ ਉਹਨਾਂ ਦੇ ਕੋਲ ਡਾਇਰੈਕਟਲੀ ਆਇਆ ਸੀ ਅਤੇ ਉਸ ਨੇ ਪ੍ਰੈਜ਼ੀਡੈਂਸ਼ੀਅਲ ਪਾਰਡਨ ਦੀ ਮੇਰੇ ਕੋਲੋਂ ਗੱਲ ਕੀਤੀ ਸੀ ਵੀ ਮੈਨੂੰ ਜਿਹੜਾ ਆ ਉਹ ਮਾਫ ਜਿਹੜਾ ਉਹ ਕਰ ਦਿਓ। ਸੋ ਹੁਣ ਜਿਹੜਾ ਆ ਇਹ ਮਾਈਕਲ ਕੋਹਨ ਮਈ ਦੇ ਵਿੱਚ ਆਪਣੀ ਜਿਹੜੀ ਸਜ਼ਾ ਆ ਉਸ ਦੀ ਜਿਹੜੀ ਉਸਨੇ ਸ਼ੁਰੂਆਤ ਕਰਨੀ ਆ, ਉਸ ਦੇ ਉੱਤੇ ਵੀ ਇਸੇ ਤਰੀਕੇ ਦੇ ਜਿਹੜੇ ਦੋਸ਼ ਆ ਫਾਈਨੈਂਸ ਕੈਂਪੇਨ ਫਾਈਨੈਂਸ ਦੀ ਮਿਸ ਹੈਂਡਲਿੰਗ ਦੇ ਉੱਤੇ ਕਾਂਗਰਸ ਦੇ ਮੂਹਰੇ ਜਿਹੜਾ ਜਾ ਕੇ ਝੂਠ ਬੋਲਣ ਦੇ ਜਿਹੜੇ ਦੋਸ਼ ਆ। ਸੋ ਹੁਣ ਜਿਹੜਾ ਉਹ ਖੁਦ ਉਹ ਕੁਛ ਹੋਰ ਕਹਿ ਰਿਹਾ ਆ, ਰਾਸ਼ਟਰਪਤੀ ਟਰੰਪ ਜਿਹੜੇ ਆ ਉਸ ਦੇ ਬਾਰੇ ਜਿਹੜਾ ਹੁਣ ਉਹ ਕੁਛ ਹੋਰ ਕਹਿ ਰਹੇ ਆ। ਇੱਕ ਟਾਈਮ ਦੇ ਉੱਤੇ ਵੀ ਬੜੇ ਗੂੜੇ ਮਿੱਤਰ ਵੀ ਸੀਗੇ ਅਤੇ ਇਹਨਾਂ ਦੇ ਹਰ ਤਰ੍ਹਾਂ ਦੇ ਜਿਹੜੇ ਕੰਮ ਆ ਮਾਈਕਲ ਕੋਹਨ ਉਹ ਕਰਦਾ ਰਿਹਾ। ਰੀਸੈਂਟਲੀ ਜਦੋਂ ਹੀ ਇਲੈਕਸ਼ਨ ਡੇ ਤੋਂ ਕੁਛ ਸਮਾਂ ਪਹਿਲਾਂ ਹਸ਼ ਮਨੀ ਦਾ ਜਿਹੜਾ ਰੌਲਾ ਪਿਆ ਸੀ ਜਿਹੜੇ ਅਡਲਟ ਸਟਾਰ ਸਟੋਰਮੀ ਡੈਨੀਅਲਸ ਦੇ ਮਾਮਲੇ ਦੇ ਵਿੱਚ ਵੀ ਇਹਨਾਂ ਨੇ ਉਸ ਨੂੰ ਪੈਸੇ ਦਿੱਤੇ ਅਤੇ ਇਹਨੇ ਇਹੀ ਦਾਅਵਾ ਕੀਤਾ ਮਾਈਕਲ ਕੋਹਨ ਨੇ ਵੀ ਉਹ ਜਿਹੜੀ ਸੈਟਲਮੈਂਟ ਮੈਂ ਹੀ ਜਿਹੜੀ ਉਹ ਕਰਵਾਈ ਸੀ। ਅਤੇ ਹੁਣੇ ਰੀਸੈਂਟਲੀ ਕਾਂਗਰਸ ਦੇ ਸਾਹਮਣੇ ਉਸ ਨੇ ਉਹ ਚੈੱਕ ਵੀ ਜਿਹੜਾ ਆ ਉਹ ਪੇਸ਼ ਕੀਤਾ ਜਿਸ ਦੇ ਵਿੱਚ ਉਹ ਟਰੰਪ ਜਿਹੜੇ ਡੋਨਲਡ ਟਰੰਪ ਉਹਨਾਂ ਨੇ ਉਸ ਨੂੰ ਪੇ ਕੀਤਾ ਸੀਗਾ। ਜੀ, ਅਗਲੀ ਖਬਰ ਜਿਹੜੀ ਆ ਰਹੀ ਹੈ, ਐਲਿਜ਼ਾਬੈਥ ਵਾਰਨ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ ਡੈਮੋਕ੍ਰੇਟਿਕ ਪਾਰਟੀ ਦੇ, ਉਹਨਾਂ ਨੇ ਅੱਜ ਅਨਾਊਂਸ ਕੀਤਾ ਆ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਗੂਗਲ, ਐਮਾਜ਼ੋਨ ਅਤੇ ਫੇਸਬੁੱਕ, ਇਹਨਾਂ ਨੂੰ ਜਿਹੜਾ ਬ੍ਰੇਕ ਡਾਊਨ ਕਰਨਾ ਚਾਹੀਦਾ ਹੈਗਾ। ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਬਹੁਤ ਹੀ ਜ਼ਿਆਦਾ ਪਾਵਰਫੁੱਲ ਕੰਪਨੀਆਂ ਬਣ ਗਈਆਂ ਹੈਗੀਆਂ ਆ, ਸੋ ਇਹਨਾਂ ਦੇ ਜਿਹੜੇ ਆ ਛੋਟੇ ਛੋਟੇ ਹਿੱਸੇ ਕਰਨੇ ਚਾਹੀਦੇ ਹੈਗੇ ਆ ਤਾਂ ਕਿ ਇੰਨੀ ਪਾਵਰ ਨਾ ਵਰਤ ਸਕਣ। 25 ਸਾਲ ਪਹਿਲਾਂ ਕਹਿੰਦੇ ਵੀ ਗੂਗਲ, ਫੇਸਬੁੱਕ ਅਤੇ ਐਮਾਜ਼ੋਨ ਨਾਮ ਦੀ ਕੋਈ ਚੀਜ਼ ਨਹੀਂ ਸੀ, ਪਰ ਹੁਣ ਸੋਸ਼ਲ ਮੀਡੀਆ ਦੇ ਰਾਹੀਂ ਇਹ ਬਹੁਤ ਕੁਛ ਜਿਹੜਾ ਕੰਟਰੋਲ ਕਰ ਰਹੇ ਆ। ਜੀ ਜੀ ਬਿਲਕੁਲ। ਸੋ ਕੱਲ੍ਹ ਜਿਹੜਾ ਹਰਜੋਤ ਸਿੰਘ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਹੋ, ਫੇਸਬੁੱਕ ਦਾ ਜਿਹੜਾ ਮਾਰਕ ਜ਼ਕਰਬਰਗ ਹੈਗਾ ਆ
ਉਸਨੇ ਰੀਸੈਂਟਲੀ ਜਿਹੜਾ ਆ ਇੱਕ ਗੱਲਬਾਤ ਦੇ ਵਿੱਚ ਆਖਿਆ, ਕਹਿੰਦਾ ਵੀ ਸੋਸ਼ਲ ਮੀਡੀਆ ਹੁਣ ਫਿਊਚਰ ਨਹੀਂ ਆ ਅੱਗੇ। ਉਸਨੇ ਕਿਹਾ ਵੀ ਜਿਹੜਾ ਇਨਕ੍ਰਿਪਟਡ ਮੈਸੇजेस ਜਿਹੜੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਫਿਊਚਰ ਆ ਸਭ ਨੂੰ ਯਾਦ ਹੋਵੇਗਾ। ਜਿਨ੍ਹਾਂ ਕੋਲ ਕਿਸੇ ਟਾਈਮ ਦੇ ਉੱਤੇ ਬਲੈਕਬੈਰੀ ਜਿਹੜੇ ਫੋਨ ਜਿਹੜੇ ਹੁੰਦੇ ਸੀਗੇ ਉਹ ਸਭ ਤੋਂ ਸਿਕਿਉਰ ਮੈਸੇजेस ਦੇ ਲਈ ਜਿਹੜੇ ਉਹ ਮੰਨੇ ਜਾਂਦੇ ਸੀ, ਕਿਉਂਕਿ ਉਹ ਇਨਕ੍ਰਿਪਟਡ ਹੁੰਦੇ ਸੀ। ਇੱਧਰੋਂ ਜਦੋਂ ਇੱਕ ਬੰਦਾ ਦੂਜੇ ਪਾਸੇ ਘੱਲਦਾ ਸੀ, ਰਸਤੇ ਦੇ ਵਿੱਚ ਉਹ ਮੈਸੇਜ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਪੜ੍ਹਿਆ ਨਹੀਂ ਸੀ ਜਾ ਸਕਦਾ ਵੀ ਕੀ ਉਸ ਦੇ ਵਿੱਚ ਉਹਨਾਂ ਨੇ ਉਹ ਕੀਤਾ ਆ। ਉਹ ਹੌਲੀ ਹੌਲੀ ਆਊਟ ਆਫ ਜਿਹੜਾ ਉਹ ਫੇਜ਼ ਹੋ ਗਏ ਅਤੇ ਉਹ ਸਾਰਾ ਕੁਛ ਜਿਹੜਾ ਬਲੈਕਬੈਰੀ ਹੁਣ ਆਊਟ ਆਫ ਮਾਰਕੀਟ ਹੀ ਵਿਚਾਰਾ ਜਿਹੜਾ ਉਹ ਹੋ ਚੁੱਕਾ ਆ। ਬਲੈਕਬੈਰੀ ਮੈਸੇਂਜਰ ਕੋਈ ਵੀ ਜਿਹੜਾ ਹੁਣ ਯੂਜ਼ ਨਹੀਂ ਕਰਦਾ। ਅਤੇ ਹੁਣ ਜਿਹੜਾ ਜੇ ਤੁਸੀਂ ਦੇਖੋ ਵੀ ਫੇਸਬੁੱਕ ਵਾਲਾ ਬਹੁਤ ਲੰਬੀ ਗੇਮ ਕਿਤੇ ਨਾ ਕਿਤੇ ਜਿਹੜਾ ਇਸ ਮਾਮਲੇ ਦੇ ਵਿੱਚ ਖੇਡ ਰਿਹਾ ਆ, ਉਹਨੇ ਵਟਸਐਪ ਨੂੰ ਐਕਵਾਇਰ ਕੀਤਾ। ਇਸ ਟਾਈਮ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਜਿਹੜਾ ਕੋਈ ਵੀ ਮੈਸੇਜਿੰਗ ਸਰਵਿਸ ਹੈਗੀ ਆ ਤਾਂ ਉਹ ਵਟਸਐਪ ਹੈਗੀ ਆ। ਉਸ ਦੇ ਵਿੱਚ ਵੀ ਉਸਨੇ ਇਨਕ੍ਰਿਪਟਡ ਮੈਸੇजेस ਜਿਹੜੇ ਆ ਉਹ ਆਲਰੇਡੀ ਐਡ ਕੀਤੇ ਹੋਏ ਆ। ਵੀ ਕਹਿੰਦੇ ਆ ਵੀ ਜਿਹੜਾ ਮੈਸੇਜ ਤੁਸੀਂ ਘੱਲਦੇ ਹੋ ਅਤੇ ਦੂਜੇ ਪਾਸੇ ਜਾਂਦਾ ਆ, ਉਹ ਰਸਤੇ ਦੇ ਵਿੱਚ ਜੇ ਕੋਈ ਤੁਹਾਡਾ ਮੈਸੇਜ ਵਿੱਚੋਂ ਕੱਢ ਵੀ ਲੈਂਦਾ ਅਤੇ ਉਹ ਬਗੈਰ ਉਸ ਨੂੰ ਡਿਕ੍ਰਿਪਟ ਕਰਨ ਦੇ ਵਿੱਚ ਉਹ ਨਾਕਾਮਯਾਬ ਰਹੂਗਾ। ਉਹ ਪੜ੍ਹ ਨਹੀਂ ਸਕਣਗੇ ਵੀ ਤੁਸੀਂ ਕੀ ਜਿਹੜੀ ਆਪਸ 'ਚ ਗੱਲਬਾਤ ਕਰ ਰਹੇ ਹੋ। ਸੋ ਉਸ ਨੇ ਹਾਲ ਦੀ ਘੜੀ ਵਟਸਐਪ ਨੂੰ ਫ੍ਰੀ ਰੱਖਿਆ ਹੋਇਆ ਆ, ਕਿਸੇ ਵੀ ਤਰੀਕੇ ਦਾ ਕੋਈ ਚਾਰਜ ਨਹੀਂ, ਨਾ ਤੁਹਾਨੂੰ ਉਸ ਦੇ ਵਿੱਚ ਕੋਈ ਐਡ ਦਿਖਦੀ ਆ ਨਾ ਕੁਛ ਹੋਰ ਆ। ਅਤੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਤੇ ਨਾ ਕਿਤੇ ਇਹੀ ਆ ਵੀ ਚਾਹੇ ਫੇਸਬੁੱਕ ਚੱਲੇ ਨਾ ਚੱਲੇ, ਪਰ ਉਸਨੇ ਆਪਣਾ ਇੱਕ ਡਾਟਾ ਬੇਸ, ਆਪਣਾ ਜਿਹੜੇ ਯੂਜ਼ਰ ਇੰਨੇ ਕੁ ਜ਼ਿਆਦਾ ਬਿਲੀਅਨਸ ਆਫ ਯੂਜ਼ਰ ਜਿਹੜੇ ਉਹ ਬਣਾਏ ਹੋਏ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਉਹਨਾਂ ਨੇ ਪ੍ਰਾਈਵੇਸੀ ਹੀ ਜਿਹੜੀ ਕਿਤੇ ਨਾ ਕਿਤੇ ਉਹ ਵੇਚਣੀ ਆ। ਸੋ ਉਹਦੀ ਗੱਲ ਤੋਂ ਤਾਂ ਇਹੀ ਹਰਜੋਤ ਸਿੰਘ ਜੀ ਲੱਗਦਾ ਆ ਵੀ ਸੋਸ਼ਲ ਮੀਡੀਆ ਦਾ ਭਾਵੇਂ ਜ਼ਮਾਨਾ ਹੌਲੀ ਹੌਲੀ ਘੱਟ ਜਾਵੇ, ਲੋਕਾਂ ਦਾ ਵਿਸ਼ਵਾਸ ਸੋਸ਼ਲ ਮੀਡੀਆ ਦੇ ਉੱਤੋਂ ਘੱਟ ਜਾਵੇ, ਕਿਉਂਕਿ ਘਟਣਾ ਹੀ ਹੈ। ਜਿਸ ਤਰੀਕੇ ਦੀਆਂ ਫੇਕ ਖਬਰਾਂ, ਫੇਕ ਗੱਲਾਂ, ਫੇਕ ਵੀਡੀਓ, ਜੋ ਕੁਛ ਵੀ ਉੱਥੇ ਜਿਹੜਾ ਪ੍ਰਚਲਿਤ ਜਿਹੜਾ ਹੁੰਦਾ ਆ, ਲੋਕ ਅੱਕੇ ਪਏ ਨੇ। ਇੱਕ ਰਿਪੋਰਟ ਹੋਰ ਪੜ੍ਹ ਰਿਹਾ ਸੀ ਹਰਜੋਤ ਸਿੰਘ ਜੀ, ਕਹਿੰਦੇ ਮਿਲੀਅਨਸ ਦੇ ਹਿਸਾਬ ਦੇ ਨਾਲ ਐਵਰੀ ਡੇ ਅਮੈਰੀਕਨਸ ਫੇਸਬੁੱਕ ਤੋਂ ਬਾਹਰ ਜਿਹੜੇ ਆ ਉਹ ਜਾ ਰਹੇ ਆ, ਉਹ ਆਪਣੇ ਅਕਾਊਂਟ ਜਿਹੜੇ ਆ ਉਹ ਬੰਦ ਕਰ ਰਹੇ ਨੇ। ਸੋ ਫੇਸਬੁੱਕ ਇੱਕ ਹਿਸਾਬ ਦੇ ਨਾਲ ਤੁਸੀਂ ਕਹਿ ਸਕਦੇ ਆ ਵੀ ਆਪਣੀ ਚਰਨ ਸੀਮਾ ਦੇ ਉੱਤੇ ਜਿਹੜੀ ਉਹ ਕਿਤੇ ਨਾ ਕਿਤੇ ਪਹੁੰਚੀ ਹੋਈ ਆ, ਪਰ ਉਸਨੇ ਹੁਣ ਪਿਵਟ ਕਰਕੇ ਕਿਤੇ ਨਾ ਕਿਤੇ ਜਿਹੜੀ ਇਨਕ੍ਰਿਪਟਡ ਮੈਸੇजेस ਜਿਹੜੇ ਆ, ਗੋਪਨੀय ਮੈਸੇजेस ਦੇ ਉੱਤੇ ਜਿਹੜਾ ਆ ਉਧਰ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਹੈ। ਅਗਲੀ ਖਬਰ ਜਿਹੜੀ ਆ ਆਈਸ ਨਾਲ ਰਿਲੇਟਡ ਆ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਨਾਲ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਹਫ਼ਤੇ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਜਿਹੜਾ ਆਈਸ ਵੱਲੋਂ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਜਿਹੜਾ ਆ ਇੱਕ ਫੇਕ ਯੂਨੀਵਰਸਿਟੀ ਜਿਹੜੀ ਡੈਟਰਾਇਟ ਦੇ ਵਿੱਚ ਫਾਰਮਿੰਗਟਨ 'ਚ ਸੈਟਅਪ ਕੀਤੀ ਗਈ ਸੀ, ਜਿਹਦੇ ਵਿੱਚ 600 ਤੋਂ ਵੱਧ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਐਡਮਿਸ਼ਨ ਲਿਆ ਸੀ। ਸੋ ਉਹਦਾ ਮੇਨ ਮਕਸਦ ਇਹ ਸੀ ਵੀ ਦਾਖਲਾ ਲੈ ਲੈਂਦੇ ਸੀ ਅਤੇ ਕਲਾਸ ਕੋਈ ਲਾਣੀ ਨਹੀਂ ਪੈਂਦੀ ਸੀ। ਸੋ ਇੱਕ ਤਰ੍ਹਾਂ ਨਾਲ ਤੁਹਾਨੂੰ ਰਹਿਣ ਲਈ ਜਿਹੜਾ ਉਹ ਟਾਈਮ ਮਿਲ ਜਾਂਦਾ ਸੀ। ਅਤੇ ਉਦੋਂ ਵੀ ਉਹਨਾਂ ਨੇ ਕਾਫੀ 400 ਦੇ ਕਰੀਬ ਸਟੂਡੈਂਟ ਅਰੈਸਟ ਕਰ ਲਿਆ ਸੀ। ਹੁਣ ਕੱਲ੍ਹ ਫੇਰ ਜਿਹੜੇ ਆਈਸ ਦੇ ਸਪੋਕਸਮੈਨ ਹੈਗੇ ਖਾਲਿਦ ਵਾਲਸ, ਉਹਨਾਂ ਨੇ ਦੱਸਿਆ ਆ ਵੀ 160 ਦੇ ਕਰੀਬ ਸਟੂਡੈਂਟਸ ਜਿਹੜੇ ਆ ਅਸੀਂ ਹੋਰ ਅਰੈਸਟ ਕੀਤੇ ਹੈਗੇ ਆ। ਸੋ 440 ਦੇ ਕਰੀਬ ਸਟੂਡੈਂਟਸ ਕਈ ਜੇਲ੍ਹਾਂ ਦੇ ਵਿੱਚ ਵੀ ਹੈਗੇ ਆ, ਕਈ ਵਾਪਸ ਵੀ ਕੀਤੇ ਗਏ ਆ। 99.9% ਸਟੂਡੈਂਟਸ ਜਿਹੜੇ ਆ ਉਹ ਇੰਡੀਆ ਤੋਂ ਆ, ਐਂਡ ਮੋਸਟਲੀ ਕਹਿੰਦੇ ਉਹ ਤੇਲਗੂ ਮੂਲ ਦੇ ਹੈਗੇ ਆ। ਅਮਰੀਕਨ ਤੇਲਗੂ ਐਸੋਸੀਏਸ਼ਨ ਜਿਹੜੀ ਆ ਉਹਨਾਂ ਨੇ ਇਹ ਦੱਸਿਆ ਹੈਗਾ ਆ, ਕਹਿੰਦੇ ਭਈ 34 ਡਿਟੈਂਸ਼ਨ ਸੈਂਟਰਸ ਦੇ ਵਿੱਚ ਆਲ ਓਵਰ USA ਦੇ ਵਿੱਚ ਕਈਆਂ ਨੂੰ ਰੱਖਿਆ ਗਿਆ ਹੈਗਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਐਰੀਜ਼ੋਨਾ ਦੀ ਜਿਹੜੀ ਜੂਨੀਅਰ US ਸੈਨੇਟਰ ਮਾਰਥਾ ਮੈਕਸੈਲੀ, ਜੋ ਕਿ ਪਹਿਲੀ ਮਹਿਲਾ ਜਿਹੜੀ 에ਅਰਫੋਰਸ US 에ਅਰਫੋਰਸ ਦੀ ਕੰਬੈਟ ਵੈਟਰਨ ਵੀ ਜਿਹੜੀ ਉਹ ਨਾਲ ਦੇ ਨਾਲ ਜਿਹੜੀ ਉਹ ਰਹੀ ਆ, ਉਸਨੇ ਰੀਸੈਂਟਲੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆ ਉਹ ਸਾਰਿਆਂ ਦੇ ਸਾਹਮਣੇ ਇੱਕ ਨੈਸ਼ਨਲ TV ਇੰਟਰਵਿਊ ਦੇ ਵਿੱਚ ਜਿਹੜਾ ਉਹ ਦੱਸਿਆ ਵੀ ਕਹਿੰਦੀ ਵੀ ਇੱਕ ਟਾਈਮ ਦੇ ਉੱਤੇ ਮੇਰੇ ਨਾਲ 에ਅਰਫੋਰਸ US 에ਅਰਫੋਰਸ ਦੇ ਵਿੱਚ ਮੇਰੇ ਨਾਲ ਜਿਹੜਾ ਬਲਾਤਕਾਰ ਹੋਇਆ ਸੀਨੀਅਰ ਜਿਹੜੇ ਅਫਸਰ ਆ ਉਹਨਾਂ ਦੇ ਦੁਆਰਾ। ਕਹਿੰਦੀ ਵੀ ਮੈਂ ਉਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਲੋਕਾਂ ਦੇ ਨਾਲ ਗੱਲ ਕੀਤੀ, ਉਹਨਾਂ ਨੂੰ ਜਿਹੜਾ ਉਹ ਦੱਸਿਆ ਵੀ ਮੇਰੇ ਨਾਲ ਇਸ ਤਰੀਕੇ ਦਾ ਹੋਇਆ ਆ, ਪਰ ਕਹਿੰਦੇ ਕਿਸੇ ਵੀ ਤਰੀਕੇ ਦੀ ਉਹਨਾਂ ਲੋਕਾਂ ਦੇ ਖਿਲਾਫ, ਉਸ ਸੀਨੀਅਰ ਅਫਸਰ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਆ ਉਹਨੇ ਜਿਹੜੀ ਉਹ ਹੋਈ ਨਹੀਂ। ਉਹਨਾਂ ਨੇ ਆਇਡੈਂਟੀਫਾਈ ਤਾਂ ਨਹੀਂ ਕੀਤਾ ਵੀ ਕਿਹੜਾ ਜਿਹੜਾ ਸੀਨੀਅਰ ਅਫਸਰ ਸੀਗਾ US 에ਅਰਫੋਰਸ ਦਾ ਜਿਸ ਨੇ ਇਸ ਦੇ ਨਾਲ ਇੱਦਾਂ ਦਾ ਕੁਕਰਮ ਜਿਹੜਾ ਉਹ ਕੀਤਾ ਆ। ਅਤੇ ਕਹਿੰਦੀ ਵੀ ਇਹ ਹਰਜੋਤ ਸਿੰਘ ਜੀ ਪਹਿਲੀ ਔਰਤ ਨਹੀਂ ਆ
ਜਿਨੇ ਇੱਦਾਂ ਦੇ ਜਿਹੜੇ ਦੋਸ਼ ਆ ਉਹ ਲਾਏ ਨੇ। ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਇੱਦਾਂ ਦੇ ਦੋਸ਼ ਜਿਹੜੇ ਆ US ਆਰਮਡ ਫੋਰਸਿਸ ਦੇ ਉੱਤੇ ਜਿਹੜੇ ਕਿਤੇ ਨਾ ਕਿਤੇ ਉਹ ਲੱਗਦੇ ਰਹੇ ਨੇ। ਸੋ ਅਤੇ ਇੱਕ ਟਾਈਮ ਦੇ ਉੱਤੇ ਕਹਿੰਦੀ ਵੀ ਮੈਂ ਇੰਨੀ ਜ਼ਿਆਦਾ ਤੰਗ ਪਰੇਸ਼ਾਨ ਜਿਹੜੀ ਹੋ ਚੁੱਕੀ ਸੀ, ਇੰਨਾ ਇੱਕਦਮ ਭਰੋਸਾ ਜਿਹੜਾ 에ਅਰ ਫੋਰਸ ਤੋਂ ਮੇਰਾ ਉੱਠ ਚੁੱਕਾ ਸੀ ਵੀ ਮੈਂ 에ਅਰ ਫੋਰਸ ਦੀ ਜੌਬ ਹੀ ਜਿਹੜੀ ਆ ਉਹ ਛੱਡਣ ਜਾ ਰਹੀ ਸੀ। ਹੁਣ ਐਰੀਜ਼ੋਨਾ ਤੋਂ ਇੱਕ ਜੂਨੀਅਰ ਜਿਹੜੇ ਉਹ ਸੈਨੇਟਰ ਦੇ ਵਜੋਂ ਉਹ ਹੈਗੇ ਨੇ, 52 ਸਾਲ ਇਸ ਟਾਈਮ ਉਹਨਾਂ ਦੀ ਜਿਹੜੀ ਉਮਰ ਹੈਗੀ ਆ। CBS ਦੇ ਨਾਲ ਉਹਨਾਂ ਨੇ ਜਿਹੜੀ ਇੰਟਰਵਿਊ ਜਿਹੜੀ ਉਹ ਕੀਤੀ ਆ। ਪਰ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਇੱਕ ਅੰਡਰਲਾਈਨ ਜਿਹੜਾ ਇੱਕ ਦੱਸਦੀ ਆ ਪ੍ਰੋਬਲਮ, ਜਿਹੜੀ ਦੱਸਦੀ ਆ ਵੀ ਬਹੁਤ ਵਾਰੀ ਜਿਹੜੇ ਇੱਦਾਂ ਆਰਮਡ ਫੋਰਸਿਸ ਦੇ ਵਿੱਚ ਜੇ ਕੋਈ ਇੱਦਾਂ ਦੀ ਖਾਸ ਕਰਕੇ ਔਰਤਾਂ ਦੇ ਨਾਲ ਇੱਦਾਂ ਦੇ ਜਿਹੜੇ ਦੋਸ਼ ਜਿਹੜੀ ਉਹ ਲਾ ਰਹੀਆਂ ਆ ਵੀ ਕੀ ਜਿਹੜਾ ਉੱਥੇ ਕਿਤੇ ਨਾ ਕਿਤੇ ਚੱਲ ਰਿਹਾ ਤੇ ਕਿਸ ਤਰੀਕੇ ਦੇ ਨਾਲ ਇਹ ਵੀ ਦੇਖਿਆ ਜਾ ਰਿਹਾ ਆ ਵੀ ਉਹਨਾਂ ਸਾਰੇ ਲੋਕਾਂ ਨੂੰ ਵੱਡੇ ਖਾਸ ਕਰਕੇ ਉਹ ਜਿਹੜੇ ਵੱਡੇ ਸੀਨੀਅਰ ਅਫੀਸ਼ੀਅਲਸ ਆ ਉਹਨਾਂ ਨੂੰ ਬਚਾਉਣ ਦੀਆਂ ਵੀ ਕੋਸ਼ਿਸ਼ਾਂ ਹੁੰਦੀਆਂ ਆ ਤੇ ਇਹਨਾਂ ਦੀ ਗੱਲ ਜਿਹੜੀ ਬਿਲਕੁਲ ਵੀ ਫਿਰ ਸੁਣੀ ਨਹੀਂ ਜਾਂਦੀ ਜੀ। ਅਤੇ ਇਕੋਨਮੀ ਦੀ ਗੱਲ ਕਰਦੇ ਜਾਈਏ, USA ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਕਹਿੰਦੇ 20,000 ਜੋਬਾਂ ਐਡ ਹੋਈਆਂ ਜੋ ਕਿ ਬੜੀਆਂ ਘੱਟ ਹੈਗੀਆਂ ਆ। ਇਹ ਕਹਿੰਦੇ ਸਤੰਬਰ 2017 ਤੋਂ ਬਾਅਦ ਜਿਹੜਾ ਇਹ ਕੁਛ ਹੋਇਆ ਹੈਗਾ ਆ ਵੀ ਇੰਨੀਆਂ ਘੱਟ ਜੋਬਾਂ ਕ੍ਰੀਏਟ ਹੋਈਆਂ। ਜਨਵਰੀ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਕ੍ਰੀਏਟ ਹੋਈਆਂ ਸੀਆਂ, ਪਰ ਓਵਰਆਲ ਸਟਿਲ ਕਹਿੰਦੇ USA ਦੇ ਵਿੱਚ ਅਨਪਲਾਇਮੈਂਟ ਰੇਟ ਜਿਹੜਾ ਆ 3.8% ਹੈਗਾ ਆ। 3,90,000 ਦੇ ਕਰੀਬ ਲੋਕਾਂ ਨੇ ਲੇਬਰ ਡਿਪਾਰਟਮੈਂਟ ਨੂੰ ਰਿਪੋਰਟ ਕੀਤਾ ਵੀ ਉਹ ਪਿਛਲੇ ਮਹੀਨੇ ਕੰਮ 'ਤੇ ਨਹੀਂ ਜਾ ਸਕੇ। ਉਹਦੇ 'ਚ ਕਹਿੰਦੇ ਬਹੁਤ ਸਾਰਾ ਜਿਹੜਾ ਹੈ ਇੱਕ ਰੀਜ਼ਨ ਵੈਦਰ ਵੀ ਸੀ, ਕਿਉਂਕਿ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਸਨੋ ਬਹੁਤ ਪਈ ਸੀ, ਫਲੱਡਿੰਗ, ਰੇਨ, ਉਹਦੇ ਕਰਕੇ ਕਈ ਲੋਕ ਜਿਹੜੇ ਆ ਉਹ ਕੰਮਾਂ 'ਤੇ ਨਹੀਂ ਗਏ। ਜੀ ਬਿਲਕੁਲ। ਸੋ 3 ਲੱਖ ਤੋਂ 20,000 ਦੇ ਉੱਤੇ ਜਿਹੜਾ ਇਹ ਆંકੜਾ ਆਇਆ ਆ। ਸੋ ਹੁਣ ਦੇਖਦੇ ਹਾਂ ਵੀ ਅਗਲੇ ਮੰਥ ਦੇ ਵਿੱਚ ਖਾਸ ਕਰਕੇ ਮਾਰਚ ਮਹੀਨੇ ਦਾ ਕਿੱਦਾਂ ਦਾ ਆંકੜਾ ਜਿਹੜਾ ਉਹ ਰਹਿੰਦਾ ਆ। ਉਤੋਂ ਫਿਰ ਕਿਤੇ ਨਾ ਕਿਤੇ ਅਨੁਮਾਨ ਜਿਹੜਾ ਉਹ ਲਾਇਆ ਜਾ ਸਕਦਾ ਵੀ ਇਕੋਨਮੀ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਵੱਧ ਰਹੀ ਆ। ਲਗਾਤਾਰ ਪਿਛਲੇ ਕਈ ਮਹੀਨਿਆਂ ਦੇ ਵਿੱਚ ਜੋਬਾਂ ਜਿਹੜੀਆਂ ਮਿਲੀਅਨਸ ਦੇ ਵਿੱਚ, ਲੱਖਾਂ ਦੇ ਵਿੱਚ ਜਿਹੜੀਆਂ ਆ ਉਹ ਜਿਹੜੀਆਂ ਉਹ ਆਉਂਦੀਆਂ ਰਹੀਆਂ ਆ, ਨਵੀਆਂ ਜਿਹੜੀਆਂ ਜੋਬਾਂ ਆ ਰਹੀਆਂ। ਪਰ ਇੱਕ ਟਾਈਮ ਦੇ ਉੱਤੇ ਜਾ ਕੇ ਤਾਂ ਹਰਜੋਤ ਸਿੰਘ ਜੀ ਇਹ ਪਤਾ ਹੀ ਹੁੰਦਾ ਹੈ ਸਭ ਨੂੰ ਵੀ ਇੱਕ ਟਾਈਮ ਦੇ ਉੱਤੇ ਜਾ ਕੇ ਲਾਈਨ ਜਿਹੜੀ ਉਹ ਸਿੱਧੀ ਜਿਹੜੀ ਉਹ ਹੋਈ ਜਾਣੀ ਹੁੰਦੀ ਆ। ਹਮੇਸ਼ਾ ਜਿਹੜੀ ਤਾਂ ਨੂੰ ਜਿਹੜੀ ਲਾਈਨ ਆ ਉਹ ਨਹੀਂ ਜਾਂਦੀ ਹੁੰਦੀ। ਅਗਲੀ ਜਿਹੜੀ ਗੱਲ ਆ ਹਰਜੋਤ ਸਿੰਘ ਜੀ ਕਰਦੇ ਆ, ਥੋੜ੍ਹੇ ਦਿਨ ਰਹਿ ਗਏ ਨੇ, ਬ੍ਰੈਕਸਿਟ ਜਿਹੜਾ ਆ ਉਹ ਹੋਣ ਵਾਲਾ ਆ। UK ਦੀ ਜਿਹੜੀ ਪ੍ਰਾਈਮ ਮਿਨਿਸਟਰ ਥਰੀਸਾ ਮੇ ਆ ਉਹਨਾਂ ਨੇ ਕਿਹਾ ਆ ਵੀ ਜੇ ਹੁਣ ਜਿਹੜੀ ਮੈਂ ਡੀਲ ਜਿਹੜੀ UK ਦੀ ਪਾਰਲੀਮੈਂਟ ਦੇ ਵਿੱਚ ਮੈਂ ਲੈ ਕੇ ਆਉਂਦੀ ਆ ਅਤੇ ਜੇ ਉਸ ਨੂੰ ਪਾਰਲੀਮੈਂਟ ਰਿਜੈਕਟ ਕਰ ਦਿੰਦੀ ਆ, ਜੇ ਉਸ ਨੂੰ ਰੱਦ ਕਰ ਦਿੰਦੀ ਆ ਅਤੇ ਫਿਰ ਇੱਦਾਂ ਲੱਗਦਾ ਵੀ ਬ੍ਰੈਕਸਿਟ ਜਿਹੜਾ ਉਹ ਹੋਊਗਾ ਨਹੀਂ ਅਤੇ ਉਹ ਡਿਲੇ ਜਿਹੜਾ ਆ ਉਹ ਹੋ ਸਕਦਾ ਆ। ਜਿਹੜੀ ਲੇਬਰ ਪਾਰਟੀ ਆ, ਜਿਹੜੀ ਕੰਜ਼ਰਵੇਟਿਵ ਜਿਹੜੀ ਪਾਰਟੀ ਆ, ਉਹ ਹਰ ਹਾਲਤ ਦੇ ਵਿੱਚ ਬ੍ਰੈਕਸਿਟ ਨੂੰ ਜਿਹੜਾ ਆ ਉਹ ਚਾਹੁੰਦੀ ਆ ਵੀ ਉਹ ਉਸ ਤਰੀਕੇ ਦੇ ਨਾਲ ਹੋਵੇ। ਪਰ ਉਹਨਾਂ ਦੇ ਵਿੱਚੋਂ ਹੀ ਜਿਹੜੇ ਹੁਣ ਜਿਹੜੀ ਪਾਰਟੀ ਵਾਲੇ ਆ ਉਹ ਇਸ ਗੱਲੋਂ ਵੀ ਨਾਖੁਸ਼ ਨੇ ਵੀ ਜਿਹੜੀਆਂ ਡੀਲ ਇਹ ਕਰ ਰਹੇ ਆ ਉਹਨਾਂ ਦੇ ਵਿੱਚ ਉਹਨਾਂ ਦੀਆਂ ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਉਹ ਚਾਹੁੰਦੇ ਨੇ ਉਹ ਚੀਜ਼ਾਂ ਨਹੀਂ ਮਿਲ ਰਹੀਆਂ। ਸਭ ਤੋਂ ਵੱਡਾ ਜਿਹੜਾ ਮਸਲਾ ਜਿਹੜਾ ਇਸ ਟਾਈਮ ਆਇਰਲੈਂਡ ਅਤੇ ਨਦਰਨ ਆਇਰਲੈਂਡ ਜਿਹੜਾ ਹੈਗਾ ਆ ਉਸ ਨੂੰ ਲੈ ਕੇ ਜਿਹੜਾ ਬਣਿਆ ਪਿਆ ਆ ਅਜੇ, ਕਿਉਂਕਿ ਉਹ ਸਾਰੇ ਜੇ ਦੋਨੋਂ ਹੀ ਜਿਹੜੇ ਮੁਲਕ ਆ ਉਹ ਹਰਜੋਤ ਸਿੰਘ ਜੀ ਯੂਰਪੀਅਨ ਸੰਘ ਦੇ ਵਿੱਚ ਆ। ਸੋ ਬਾਰਡਰ ਦੀ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆ। ਅਤੇ ਜੇ ਬ੍ਰੈਕਸਿਟ ਹੋ ਜਾਂਦਾ ਆ ਅਤੇ ਇੱਕ ਹਿੱਸਾ ਜਿਹੜਾ ਆਇਰਲੈਂਡ ਦਾ ਜਿਹੜਾ ਨਦਰਨ ਆਇਰਲੈਂਡ ਆ ਉਹ ਰਿਪਬਲਿਕ ਆਫ ਆਇਰਲੈਂਡ ਤੋਂ ਜਿਹੜਾ ਉਹ ਵੱਖਰਾ ਜਿਹੜਾ ਹੋ ਜਾਊਗਾ ਅਤੇ ਉੱਥੇ ਬਾਰਡਰ ਆ ਜਾਊਗਾ ਅਤੇ ਉਹ ਲੋਕ ਜਿਹੜੇ ਆ ਉਹ ਬਹੁਤ ਜ਼ਿਆਦਾ ਇਸ ਗੱਲੋਂ ਜਿਹੜੇ ਉਹ ਨਾਖੁਸ਼ ਨੇ। ਅਤੇ ਇੱਕ ਇਹੀ ਨਹੀਂ, ਕਸਟਮਸ ਨੂੰ ਲੈ ਕੇ ਵੀ ਬਹੁਤ ਵੱਡੇ ਜਿਹੜੇ ਝਮੇਲੇ, ਬਹੁਤ ਵੱਡੀ ਜਿਹੜੀ ਸਮੱਸਿਆ ਆ ਉਹ ਬਣਨ ਵਾਲੀ ਆ। 2-3 ਹਫ਼ਤੇ ਦਾ ਸਮਾਂ, 3 ਹਫ਼ਤੇ ਦਾ ਹਰਜੋਤ ਸਿੰਘ ਜੀ ਉੱਥੇ ਸਮਾਂ ਜਿਹੜਾ ਸਿਰਫ ਰਹਿ ਗਿਆ ਆ, ਪਰ ਅਜੇ ਬ੍ਰੈਕਸਿਟ ਦੀ ਕੋਈ ਡੀਲ ਜਿਹੜੀ ਆ ਉਹ ਨਹੀਂ ਜਿਹੜੀ ਹੈਗੀ। ਅਤੇ ਹੁਣ ਆਈ ਥਿੰਕ ਪਾਰਲੀਮੈਂਟ ਦੇ ਵਿੱਚ ਇੱਕ ਨਵੀਂ ਡੀਲ 12 ਮਾਰਚ ਨੂੰ ਉੱਥੇ ਜਿਹੜੀ UK ਦੀ ਪਾਰਲੀਮੈਂਟ ਦੇ ਵਿੱਚ ਥਰੀਸਾ ਮੇ ਦੇ ਦੁਆਰਾ ਜਿਹੜੀ ਆ ਉਹ ਰੱਖੀ ਜਾਊਗੀ। ਸੋ ਲੈਟਸ ਸੀ ਵੀ ਉਹ ਪਾਸ ਹੁੰਦੀ ਆ ਕਿ ਉਹ ਫੇਲ ਹੁੰਦੀ ਆ ਕਿ ਬ੍ਰੈਕਸਿਟ ਜਿਹੜਾ ਉਹ ਥੋੜ੍ਹਾ ਡਿਲੇ ਹੁੰਦਾ ਆ। ਜੀ ਅਗਲੀ ਖਬਰ ਜਿਹੜੀ ਹੈਗੀ ਆ, US ਹਾਊਸ ਨੇ ਇੱਕ ਕਹਿੰਦੇ ਪਈ ਐਕਸਟੈਂਸਿਵ ਇਲੈਕਸ਼ਨ ਬਿੱਲ ਜਿਹੜਾ ਆ ਖਾਸ ਕਰਕੇ ਕੈਂਪੇਨ ਫਾਈਨਾਂਸ ਓਵਰਹਾਲ ਦੇ ਉੱਤੇ ਪਾਸ ਕੀਤਾ ਹੈਗਾ।
ਇਹ ਬਿੱਲ 234 ਦੇ ਮੁਕਾਬਲੇ 193 ਵੋਟਾਂ ਦੇ ਨਾਲ ਪਾਸ ਹੋ ਗਿਆ ਆ। ਹਾਊਸ ਦੇ ਵਿੱਚ ਜਿਸ ਬਿੱਲ ਦਾ ਨਾਮ ਫॉर द ਪੀਪਲ ਐਕਟ ਕਰਕੇ ਰੱਖਿਆ ਗਿਆ ਆ, ਤਾਂ ਕਿ ਜਿਹੜੇ ਆ ਪੋਲੀਟੀਕਲ ਸਿਸਟਮ ਦੇ ਵਿੱਚ US ਦਾ ਜਿਹੜਾ ਹੈਗਾ ਆ ਉਹਦੇ 'ਚ ਮਨੀ ਜਿਹੜਾ ਫਲੋ ਕਰਦਾ ਉਹਦੇ 'ਤੇ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਆ। ਸੋ ਪਰ ਸੈਨੇਟ ਦੇ ਵਿੱਚ ਇਹ ਬਿੱਲ ਜਾਂਦਾ ਹੈ ਕਿ ਨਹੀਂ ਜਾਂਦਾ, ਇਹ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੂਗਾ। ਜੀ, ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਜਿੱਦਾਂ ਆਪਾਂ ਥੋੜ੍ਹੇ ਦਿਨ ਪਹਿਲਾਂ ਵੀ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਸੀ, ਸਟੀਫਨ ਕਲਾਰਕ ਨਾਂ ਦਾ ਜਿਹੜਾ ਬੰਦਾ, ਜਿਸ ਨੂੰ ਉਸਦੇ ਘਰ ਦੇ, ਉਹਦੀ ਗ੍ਰੈਂਡ ਮਦਰ ਦੀ ਘਰ ਦੇ ਪਿੱਛੇ ਪੁਲਿਸ ਦੇ ਦੁਆਰਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ, ਅਤੇ ਪੁਲਿਸ ਦੀ ਹੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੋਣ ਤੋਂ ਬਾਅਦ ਦੇ ਵਿੱਚ ਉਹਨਾਂ ਪੁਲਿਸ ਅਫਸਰਾਂ ਦੇ ਉੱਤੇ ਕਿਸੇ ਵੀ ਤਰੀਕੇ ਦੀ ਕਾਰਵਾਈ ਨਾ ਕਰਨ ਦੀ ਜਿਹੜੀ ਆ ਉਹ ਮੱਦ ਰੱਖੀ ਗਈ ਸੀ। ਉਸ ਨੂੰ ਲੈ ਕੇ ਸੈਕਰਾਮੈਂਟੋ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਟੈਸਟ ਜਿਹੜੇ ਆ ਉਹ ਚੱਲ ਰਹੇ ਸੀ। ਸੋ ਕਹਿੰਦੇ ਹੰਡਰਡਸ ਆਫ ਸਟੂਡੈਂਟਸ ਨੇ ਕੱਲ੍ਹ ਜਿਹੜਾ ਸੈਕਰਾਮੈਂਟੋ ਦੇ ਵਿੱਚ ਜਿਹੜਾ ਵਾਕਆਊਟ ਕੀਤਾ ਅਤੇ ਕੈਪੀਟਲ ਦੇ ਉੱਤੇ ਜਿਹੜਾ ਉਹ ਮਾਰਚ ਕੀਤਾ ਸਟੀਫਨ ਕਲਾਰਕ ਦੇ ਜਿਹੜੇ ਆ ਉਹ ਹੱਕ ਦੇ ਵਿੱਚ। ਸੋ ਇਹ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਕਾਫੀ ਵੱਡੀ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਆ। ਰੀਸੈਂਟਲੀ ਇੱਕ ਦੋ ਖਬਰਾਂ ਹੋਰ ਇੱਦਾਂ ਦੀਆਂ ਆਈਆਂ ਆ ਵੀ ਇੱਕ ਜਿਹੜਾ ਆ ਬਲੈਕ ਡਿਸੈਂਟ ਦਾ ਜਿਹੜਾ ਉਹ ਬੰਦਾ ਆ, ਉਹ ਆਪਣੇ ਘਰ ਦੇ ਬਾਹਰ ਆਪਣਾ ਟਰੈਸ਼ ਜਿਹੜਾ ਮੂਵ ਕਰ ਰਿਹਾ ਸੀ। ਪੁਲਿਸ ਵਾਲੇ ਨੇ ਜਿਹੜਾ ਉਹਨੂੰ ਉੱਥੇ ਜਿਹੜਾ ਨਾਲ ਦੇ ਨਾਲ ਜਿਹੜਾ ਰੋਕ ਲਿਆ ਤੇ ਵੀ ਤੂੰ ਕੀ ਕਰਦਾ, ਤੂੰ ਦਿਖਾ ਆਈਡੈਂਟੀਟੀ ਦਿਖਾ, ਇਹ ਦਿਖਾ, ਤੇ ਹੁਣ ਉਸ ਪੁਲਿਸ ਵਾਲੇ ਨੂੰ ਜਿਹੜਾ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਰੱਖਿਆ ਗਿਆ ਆ। ਸੋ ਅੰਡਰਲਾਈਨਿੰਗ ਇਸ਼ੂ ਜਿਹੜਾ ਹਰਜੋਤ ਸਿੰਘ ਜੀ ਇਹ ਜ਼ਰੂਰ ਹੈਗਾ ਆ ਵੀ ਕਿਤੇ ਨਾ ਕਿਤੇ ਜਿਹੜੇ ਕਿਤੇ ਜਿਹੜੇ ਇੱਦਾਂ ਦੇ ਗੰਦੇ ਜਿਹੜੇ ਪੁਲਿਸ ਅਫਸਰ ਵਾਲੇ ਆ ਉਹ ਇਸ ਤਰੀਕੇ ਦੀ ਡਿਸਕ੍ਰਿਮੀਨੇਸ਼ਨ ਜਿਹੜੀ ਆ ਖਾਸ ਕਰਕੇ ਕਲਰਡ ਪੀਪਲ ਦੇ ਨਾਲ ਜਿਹੜੀ ਆ ਉਹ ਕਰ ਰਹੇ ਨੇ। ਜੀ, ਅਗਲੀ ਖਬਰ ਜਿਹੜੀ ਹੈਗੀ ਆ, ਸਾਡਾ ਸਮਾਂ ਵੀ ਹੋਣ ਵਾਲਾ। ਸੈਕਰਾਮੈਂਟੋ ਦੇ ਵਿੱਚ ਕੱਲ੍ਹ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ W2 ਅਤੇ 1099 ਵਾਲਾ ਜਿਹੜਾ ਰੌਲਾ ਪੈ ਰਿਹਾ ਖਾਸ ਕਰਕੇ ਟਰੱਕਿੰਗ ਇੰਡਸਟਰੀ ਦਾ ਵਿੱਚ, ਅਤੇ ਉਹ ਜਿਹੜੇ ਉਹਦੇ ਸੰਬੰਧ ਦੇ ਵਿੱਚ ਕੱਲ੍ਹ ਆਪਣੇ ਕਾਫੀ ਜਿਹੜੇ ਪੰਜਾਬੀ ਭਰਾ ਹੈਗੇ ਆ ਉਹ ਅਸੈਂਬਲੀਮੈਨ ਨੂੰ ਉੱਥੇ ਮਿਲੇ, ਜਿਨ੍ਹਾਂ 'ਚ ਤਜਿੰਦਰ ਧਾਮੀ ਆਪਣੇ ਰੇਡੀਓ ਦੇ ਹੋਸਟ ਰਮਨ ਢਿੱਲੋਂ ਵੀ। ਸੋ ਜਿਹੜਾ ਇਸ਼ੂ ਆ ਖਾਸ ਕਰਕੇ ਟਰੱਕਿੰਗ ਇੰਡਸਟਰੀ ਨੂੰ ਬਹੁਤ ਹਿੱਟ ਕਰ ਰਿਹਾ ਵੀ W2 'ਤੇ ਹੋਣ ਜਾਂ 1099 'ਤੇ ਹੋਣ। ਕੌਣ ਬੇਸਿਕਲੀ ਇਹ ਦੇਖਣ ਦੀ ਕੋਸ਼ਿਸ਼ ਆ ਵੀ ਕੌਣ ਕਿਹਦੇ ਅਧੀਨ ਜਿਹੜਾ ਆ ਉਹ ਆਉਂਦਾ ਹੈਗਾ ਆ। ਸੋ ਇਹ ਦੇਖਦੇ ਹਾਂ ਵੀ ਇਸ ਦੇ ਵਿੱਚੋਂ ਹੋਰ ਅੱਗੇ ਜਿਹੜੀ ਕਿਹੜੀ ਗੱਲ ਜਿਹੜੀ ਉਹ ਨਿਕਲ ਕੇ ਆਉਂਦੀ ਆ। ਸੋ ਇੰਡੀਪੈਂਡੈਂਟ ਕਾਂਟਰੈਕਟਰਸ ਨੂੰ ਲੈ ਕੇ ਇਹ ਜਿਹੜਾ ਆ ਉਹ ਮਸਲਾ ਜ਼ਰੂਰ ਹਰਜੋਤ ਸਿੰਘ ਜੀ ਬਣਿਆ ਪਿਆ ਹੋਇਆ ਆ। ਅਤੇ ਇੱਕ ਜਿਹੜੇ ਜ਼ਰੂਰ ਸਵੀਅਰ ਜਿਹੜੀ ਵੈਦਰ ਮਿਡ ਵੈਸਟ ਦੇ ਵਿੱਚ ਸਟੋਰਮ ਟੋਰਨੇਡੋ ਦਾ ਜਿਹੜਾ ਇਲਾਕਾ ਹੈ ਉਹ ਹੋ ਰਿਹਾ ਆ। ਸੋ ਜਿਹੜੇ ਵੀ ਟਰੱਕਰਸ ਜਿਨ੍ਹਾਂ ਨੇ ਮਿਡ ਵੈਸਟ ਦੇ ਵਿੱਚੋਂ ਲੰਘਣਾ ਆ, ਓਕਲਾਹੋਮਾ ਸਿਟੀ, ਲਿਟਲ ਰੌਕ, ਡੈਲਸ, ਲੁਫਕਿਨ, ਜੈਕਸਨ, ਨੈਸ਼ਵਿਲ, ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਕਾਫੀ ਤੇਜ਼ ਹਵਾਵਾਂ, ਟਰਨੈਡੋ ਵਰਗੇ ਜਿਹੜੇ ਹਾਲਾਤ, ਸਵੀਅਰ ਥ੍ਰੈਟ ਜਿਹੜੇ ਆ ਉਹ ਬਣੇ ਪਏ ਨੇ। ਸੋ ਸਟਰੋਂਗ ਟੋਰਨੇਡੋਜ਼ ਕਹਿੰਦੇ ਆ ਵੀ ਉੱਧਰਲੇ ਪਾਸੇ ਜਿਹੜੇ ਉਹ ਆ ਸਕਦੇ ਨੇ। ਸੋ ਜ਼ਰੂਰ ਸਾਰੇ ਜਾਣੇ ਇਹਨਾਂ ਸਦਰਨ ਸਟੇਟ, ਮਿਡ ਵੈਸਟ ਸਟੇਟ ਦੇ ਵਿੱਚ ਜਿਨ੍ਹਾਂ ਨੇ ਲੰਘਣਾ ਆ, ਵੈਦਰ ਨੂੰ ਚੰਗੀ ਤਰ੍ਹਾਂ ਦੇਖ ਕੇ ਨਾਪ ਕੇ ਜਿਹੜਾ ਆ ਉਹ ਉੱਧਰੋਂ ਦੀ ਜਿਹੜਾ ਲੰਘਿਓ। ਜੇ ਤਾਂ ਦੇਖੋ ਤੇਜ਼ ਹਵਾਵਾਂ, ਟੋਰਨੈਡੋ ਵਰਗੀਆਂ ਤੇਜ਼ ਹਵਾਵਾਂ ਆ, ਫਿਰ ਤਾਂ ਰੋਕਣ ਦੇ ਵਿੱਚ ਹੀ ਜਿਹੜੀ ਭਲਾਈ ਆ, ਕਿਉਂਕਿ ਜਿੰਨਾ ਮਰਜ਼ੀ ਤੁਹਾਡਾ ਭਾਰਾ ਟਰੱਕ ਹੋਵੇ ਇਹਨਾਂ ਹਵਾਵਾਂ ਦੇ ਅੱਗੇ ਫਿਰ ਜ਼ੋਰ ਜਿਹੜਾ ਆ ਉਹ ਕਿਸੇ ਦਾ ਵੀ ਨਹੀਂ ਚੱਲਦਾ। ਜੀ ਬਿਲਕੁਲ। ਸੋ ਸ਼ਾਮ ਨੂੰ ਇੱਕ ਸਾਡਾ ਸਪੈਸ਼ਲ ਪ੍ਰੋਗਰਾਮ ਹੋਣਾ, ਉਹਦੇ ਬਾਰੇ ਦੱਸ ਦਿਓ। ਜੀ ਬਿਲਕੁਲ ਜੀ, ਭਗਵੰਤ ਮਾਨ ਹੁਣਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਜਿਹੜੀ ਹੋਊਗੀ 9 ਵਜੇ ਜਿਹੜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਪੰਜਾਬੀ ਰੇਡੀਓ USA ਦੇ ਉੱਤੇ। ਸੋ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਵੀ ਜਿਹੜੇ ਸਰੋਤਿਆਂ ਦੀਆਂ ਕਾਲਾਂ ਵੀ ਜਿਹੜੀਆਂ ਉਹ ਲੈਣ, ਅਤੇ ਕਿਉਂਕਿ ਬਹੁਤ ਸਾਰੇ ਜਿਹੜੇ ਲੋਕਾਂ ਦੇ ਜਿਹੜੇ ਸਵਾਲ ਆਮ ਆਦਮੀ ਪਾਰਟੀ ਨੂੰ ਲੈ ਕੇ, ਭਗਵੰਤ ਮਾਨ ਨੂੰ ਲੈ ਕੇ ਜਿਹੜੇ ਆ ਉਹ ਹੋਣਗੇ। ਸੋ ਮੌਜੂਦਾ ਸਾਂਸਦ ਜਿਹੜੇ ਸੰਗਰੂਰ ਤੋਂ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਨਾਲ ਜਿਹੜੀ ਅੱਜ ਗੱਲਬਾਤ ਆ ਉਹ ਪੰਜਾਬੀ ਰੇਡੀਓ USA ਦੇ ਉੱਤੇ ਰਾਤ 9 ਵਜੇ ਜਿਹੜੀ ਉਹ ਹੋਵੇਗੀ। ਸੋ ਉਸ ਟਾਈਮ ਦੇ ਉੱਤੇ ਜ਼ਰੂਰ ਟਿਊਨ ਇਨ ਜਿਹੜਾ ਉਹ ਤੁਸੀਂ ਕਰਿਓ ਅਤੇ ਉਹਨਾਂ ਦੇ ਵਿਚਾਰ ਜਿਹੜੇ ਆਪਾਂ ਉਹ ਸੁਣਾਂਗੇ। ਅਤੇ ਹੁਣ ਇਜਾਜ਼ਤ ਦਿੰਦੇ ਹਾਂ, ਸਾਡੇ ਵੱਲੋਂ ਸਭ ਨੂੰ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸੈਂਟਰਲ ਇਲੀਨੋਇਸ ਦੇ ਵਿੱਚ ਇੱਕ ਹਾਈ ਵੋਲੀਅਮ ਲਿਕਰ ਸਟੋਰ